ਉਹ ਜਿਹੜਾ ਸੋਨਾ ਸੀ ਨਾ ਉਹ ਮੇਰੇ ਭਾਈ ਨੇ ਦਿੱਤਾ ਨਾ ਆਖੜਾ ਕੋਲ ਲੰਘਾ ਕੇ, ਤੇ ਮੂਲੇ ਨੇ ਬੜਾ ਹੀ ਉਹਨੇ ਆਖਿਆ ਮੈਂ ਨਾ ਜਵਾਨ ਬੰਦਾ, ਇਹਨੂੰ ਹੁਣ ਮੈਨੂੰ ਕਤਲ ਕਰਕੇ ਮਾਰ ਕੇ ਤੇ ਸੋਨਾ ਘਰ ਲਾ ਕੇ ਟੁਰ ਜਾਣਾ, ਤੇ ਮੈਂ ਤਾਂ ਚਿਰ ਕੋਈ ਨਹੀਂ ਵੇਖਦਾ ਵੀ ਤੇਰਾ ਭੰਡਾ ਹੋਵੇ ਜਿਹਨੇ ਮੈਨੂੰ ਤੋੜ ਫੜਾ ਛੜਿਆ। ਚਿੱਟਾ ਘੋੜਾ ਸੀ, ਸੋਹਣਾ ਜਵਾਨ ਸੀ, ਤੇ ਸੋਹਣਾ ਲਿਬਾਸ, ਚਿੱਟਾ ਲਿਬਾਸ ਸੀਗਾ। ਉਹ ਅੰਦਰ ਦੀ ਦੁਨੀਆ ਹੁਣ ਇੱਧਰ ਜਾਏਗੀ, ਦੁਨੀਆ ਉੱਧਰ ਜਾਏਗੀ, ਇਹ ਉਹਦੀ ਆਵਾਜ਼ ਸੀ। ਇਹ ਮੈਂ ਕੰਨਾਂ ਨਾਲ ਸੁਣੀ, ਮੈਂ ਕਿਹਾ ਨਵੀਂ ਉਹ ਸੁਣੀ ਸੀ। ਉਹ ਇਹ ਮੈਂ ਨਵੀਂ ਗੱਲ ਉੱਥੇ ਨਾ ਇੱਕ ਬੜੀ ਦੂਰ ਤੱਕ ਜਾਓ, ਘੋੜੇ ਹਰ ਥਾਂ ਮੌਜੂਦ ਆਇਆ, ਜਿੱਥੇ ਤੁਸੀਂ ਵੇਖਿਆ ਨਾ ਉਹ ਟਾਈਮ ਇੱਕੋ ਹੀ ਸੀ। बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। लखां करोड़ां दरूद सोहणे कमली वाले आका हज़रत मुहम्मद मुस्तफ़ा सल्लल्लाहु अलैहि व आलिहि वसल्लम ते आप दी आल ते आप दे सहाबा ते। नाजरीन, मैं वसीम हैदर अली PhD पंजाबी स्टूडियो तो वंड 47 दी प्रोग्राम लैके हाज़र हाँ। तो अज तुहाडी मुलाकात डारावाले दे शहर विच बाबा जी मुहम्मद शरीफ नाल करवावांगे, ਜਿਹੜੇ जिन्हां ने वंड 47 ਦੀ अपनी अखी वेखी और उन्होंने इत्थों के हालात वेखे। और बाबा जी अपने गाँव च रहा करते सन, हुण शिफ्ट हो गए ने डारां वाले शहर दे विच। ते बाबा जी होरी जदों पिंड च रहिंदे सन, बचपन सी उन्हां दा 6-7 साल उम्र सी जदों हिजरत करके लोग आ रहे सन, और इत्थे जिहड़े लोग रह रहे सी उन्होंने उन्हां दे हालात वेखे। आओ तुहाडी मुलाकात बाबा जी होरां नाल करवाउने आ। अस्सलाम वालेकुम। की हाल है? खैरियत? चलो जी। अस्सलाम वालेकुम बुजुर्गो। वालेकुम सलाम जी। बस की हाल है तुहाडा जी? अल्हम्दुलिल्लाह। की नाम तुहाडा जी? मोहम्मद शरीफ। ते वालिद साहब दा? अली मोहम्मद गोंदल। अली मोहम्मद गोंदल। अच्छा, तुसी किन्ने भाई हो जी? ਅਸੀਂ 6 ਭਾਈ ਸਾਂ। अच्छा, हुण इस टाइम तुहाडी किन्नी उम्र हो गई जी? ਹੁਣ ਜੀ ਮੇਰੀ ਸਨ 41 42 ਦੀ ਬਦਾਇਸ਼ ਹੈ। सन 41 ਦੀ ਪੈਦਾਇਸ਼ ਹੈ ਤੁਹਾਡੀ। ਅੱਛਾ, ਤੇ ਹੁਣ ਤੇ ਮਤਲਬ 80 ਤੋਂ ਉੱਤੇ ਹੀ ਹੋ ਚੱਲੀ ਹੈ। ਹਾਂਜੀ। ਅੱਛਾ ਅੱਛਾ, ਠੀਕ ਹੋ ਗਿਆ ਮਾਸ਼ਾਅੱਲਾ। ਤੇ ਆਪਣਾ ਜਦੋਂ 47 ਦੀ ਵੰਡ ਪਈ ਆ, ਤੁਸੀਂ ਉਧਰੋਂ ਹਿਜਰਤ ਕਰਕੇ ਆਏ ਸੀ ਚੜ੍ਹਦੇ ਪੰਜਾਬ ਵੱਲੋਂ? ਨਹੀਂ ਜੀ, ਅਸੀਂ ਪਹਿਲੇ ਹੀ ਇੱਥੇ ਸਾਂ। ਤੁਸੀਂ ਪਹਿਲੇ ਤੋਂ ਇੱਥੇ ਸੀ? ਅੱਛਾ, ਤੇ ਤੁਹਾਡੇ ਵਾਲਿਦ ਸਾਹਿਬ ਹੋਰੀ ਯਾਨੀ ਸ਼ੁਰੂ ਤੋਂ ਇੱਥੇ ਰਹਿ ਰਹੇ ਸੀ? ਇੱਥੇ ਪਹਿਲੇ ਤਾਂ ਉਹਨਾਂ ਰਕਬੇ ਥੱਲੇ ਹਨ ਪਹਿਲੋਂ। ਸਨ ਅੱਛਾ ਅੱਛਾ। ਹਾਂ, ਤੇ ਇੱਥੇ ਤੁਸੀਂ ਰਹਿੰਦੇ ਸੀ, ਤੇ ਜਦੋਂ ਵੰਡ ਪਈ ਆ ਉਦੋਂ ਦਾ ਤੁਹਾਨੂੰ ਮਤਲਬ ਹੋਸ਼ ਹੈ ਸੀ? ਕਿੰਨੀ ਕੁ ਉਮਰ ਸੀ ਉਦੋਂ ਤੁਹਾਡੀ? ਮਤਲਬ 6-7 ਸਾਲ ਦੇ ਕਰੀਬ ਹੋਣੀ ਐ? 42-41 ਦੇ? 7-8 ਸਾਲ ਦਾ ਸਾਂ। 7-8 ਸਾਲ ਦਾ। 7-8 ਸਾਲ ਦੇ। ਤੇ ਉਦੋਂ ਦੀਆਂ ਕੋਈ ਗੱਲਾਂ ਯਾਦ ਆ ਵੀ ਤੁਹਾਨੂੰ ਜਿਹੜੀਆਂ ਜਦੋਂ ਗਦਰ ਪਏ ਆ, ਜਦੋਂ ਵੰਡ ਪਈ ਆ? ਬੜੀਆਂ ਯਾਦ ਨੇ। ਹਾਂ, ਭੁੱਲਣ ਵਾਲੀ ਨਹੀਂ ਉਹ। ਹਾਂ। ਤੇ ਕਿਵੇਂ ਮਸਲਨ ਕੋਈ ਤੁਹਾਨੂੰ ਜਿਹੜੀ ਕੋਈ ਗੱਲ ਆਉਂਦੀ ਆ ਕੋਈ ਉਸ ਹਵਾਲੇ ਨਾਲ ਸ਼ੇਅਰ ਕਰੋ ਸਾਡੇ ਨਾਲ। ਸਾਨੂੰ ਪਤਾ ਨਹੀਂ ਸੀ, ਸਾਨੂੰ ਮੁਸਲੇ ਆਉਂਦੇ ਨੇ ਤੇ ਨਾ ਸਾਨੂੰ ਪਤਾ ਇਹਨਾਂ ਨਾਲ ਕੋਈ ਹੁੰਦਾ ਸੀ ਵੀ ਸਾਡਾ ਬਾਈਕਾਟ ਹੈ। ਜਦੋਂ ਪਿਆ ਨਾ ਗਦਰ ਹਿੰਦੁਸਤਾਨ 'ਚ ਤੇ ਸਾਡਾ ਬਾਹਰ ਭਾਗ ਨਾਮਰਸੂਦ ਹੁੰਦਾ ਸੀ। ਉਹ ਆਇਆ ਜਦੋਂ ਹਿੰਦੁਸਤਾਨ ਜਾਣੀ ਸ਼ੁਰੂ ਹੋ ਗਿਆ ਸੀ ਤੇ ਸਿੱਖਾਂ ਕਤਲਾਮ ਕਰਦੇ ਸੀ ਮੁਸਲਮਾਨ ਸ਼ੁਰੂ। ਉਹਨੇ ਆ ਕੇ ਤੇ ਸਾਡੇ ਬੰਦੇ ਇਕੱਠੇ ਕੀਤੇ। ਉਹਨੇ ਆਖਿਆ ਸਾਨੂੰ ਮਾਰਦੇ ਸੀ ਬੜਾ। ਸਾਡੇ ਗੱਡੀਆਂ ਝੱਟ ਨੇ ਥੋੜ੍ਹੇ ਦਿਨ ਲੰਘਿਆ ਤੇ ਗੱਡੀਆਂ ਖੂਨ ਦੀਆਂ ਭਰੀਆਂ ਲਾਸ਼ਾਂ ਉਹ ਆਉਣ ਲੱਗ ਪਈਆਂ। ਤੁਸੀਂ ਰਹਿੰਦੇ ਕਿੱਥੇ ਸੀ ਉੱਥੇ ਪਿੰਡ 'ਚ? 37 ਚੱਕ 37 'ਚ ਰਹਿੰਦੇ ਸੀ ਸ਼ੁਰੂ ਤੋਂ ਹੀ ਉੱਥੇ ਰਹਿੰਦੇ? ਅੱਛਾ ਅੱਛਾ। ਤੇ ਉੱਥੇ 37 ਦੇ ਵਿੱਚ ਜਦੋਂ ਇਹ ਗਦਰ ਪਏ ਆ ਉਦੋਂ ਉੱਥੇ ਕੋਈ ਬੰਦੇ ਹੈਗੇ ਸੀ ਸਿੱਖ ਜਾਂ ਖੱਤਰੀ ਕੋਈ?
ਮੂਲਾ ਮੂਲਾ ਖਤਮ ਸੀ, ਮੂਲ ਰਾਜ ਸੀ ਨਾ ਉੱਤੇ, ਹੁਣ ਮੂਲਾ ਸਾਧਨੇ ਅਸੀਂ ਉਹ ਸੀ। ਤੇ ਉਹ ਇੱਕ ਪਿਸ਼ੌਰੀ ਨੰਦ ਦਾ ਦੋ ਤਰੇ ਭਰਾ ਹਨ। ਇੱਕ ਹਿੰਦੂ ਸਨ, ਉਹ ਖਤਮ ਸਨ। ਜਿਹੜਾ ਸਿੱਖ ਸੀ ਨਾ ਉਹ ਹਰਬੰਸ ਸਿੰਘ ਦਾ ਨਾਂ ਸੀ, ਰੂਪਾ ਦੇ ਪੁੱਤਰ ਦਾ ਨਾਂ ਸੀ ਰੂਪਾ, ਸੋਹਣਾ ਜਵਾਨ ਸੀ। ਰੂਪਾ ਸਿੱਖ ਜਿਹੜਾ ਨਾ ਉਹ ਬੜਾ ਸੋਹਣਾ ਸੀ, ਖੂਬਸੂਰਤ। ਤੇ ਉਹ ਕੀ ਕਰਦਾ ਸੀ ਇੱਥੇ ਸਿੱਖ? ਸਿੱਖ ਦੁਕਾਨ ਕਰਦਾ ਸੀ। ਤੇ ਉਹ ਖੱਤਰੀ ਜਿਹੜੇ ਸੀ ਉਹ ਕੀ ਕਰਦੇ ਸੀ? ਦੁਕਾਨ ਕਰਦਾ ਉਹ ਜਿਵੇਂ ਹੁੰਦਾ ਨਾ ਜਨਰਲ ਸਟੋਰ, ਇੱਕ ਮੂਸੇ ਦਾ ਉਹ ਸੀ ਨਾ ਮੁੱਦਾ, ਉਹਦੇ ਊਠ ਸਨ ਤਰੇ, ਉੱਥੋਂ ਜਲੇਬੀਆਂ ਗੁੜ ਵਿੱਚ ਲਿਆ ਕੇ ਅਸੀਂ ਖਾਂਦੇ ਹੁੰਦੇ ਹਾਂ। ਮੁੱਦਾ ਗੁੜ ਜਲੇਬੀਆਂ ਖਾਣੀਆਂ, ਤੇ ਅੰਨ ਦਵਾਨੀਆਂ ਉਹਦੀ ਖੇਡ ਹੁੰਦੀ ਸੀ ਚਵਾਨੀਆਂ ਦੀ। ਤੇ ਰੁਪਈਆ ਤਾਂ ਖੈਰ ਬਾਹ ਹਾਂ ਵੇਖਿਆ ਚਾਂਦੀ ਦਾ ਬਹੁਤ ਵੱਡੇ ਹੋ ਕੇ, ਫਿਰ ਸਾਡੀ ਖੇਡ ਦਵਾਨੀ ਚਵਾਨੀ ਹੁੰਦੀ ਸੀ। ਤੇ ਆਹ ਨੋਟ ਤਾਂ ਸਾਡੇ ਵੇਖਦੇ ਨੇ ਨਾ, ਪਹਿਲਾਂ ਰੁਪਈਏ ਹੀ ਹੁੰਦਾ ਚਾਂਦੀ ਦੇ। ਹਾਂ, ਚਾਂਦੀ ਦੇ ਰੁਪਈਏ ਹੋਣੇ, ਚਵਾਨੀ ਦਵਾਨੀ ਇਹਨਾਂ ਨੂੰ। ਅੱਛਾ, ਪੈਸਾ ਮੋਰੀ ਵਾਲਾ ਹੁੰਦਾ ਸੀ। ਇੱਕ ਡਬਲ ਪੈਸਾ ਹੁੰਦਾ, ਮੋਰੀ ਕੋਲ ਨਹੀਂ ਵੱਡਾ ਪੈਸਾ ਹੁੰਦਾ ਸੀ। ਉਹ ਚੌਂ ਪੈਸਾ ਦੇ ਇੱਕ ਆਨਾ ਤੇ ਚੌਂ ਆਨਾ ਦੇ 4 ਆਨੇ ਦਾ ਮਤਲਬ ਚਵਾਨੀ, 4 ਚਵਾਨੀਆਂ ਰਲ ਜਾਣ ਤੇ ਉਹ 16 ਆਨੇ ਬਣਦੇ ਹਨ, ਉਹ ਫਿਰ ਰੁਪਈਆ ਬਣਦਾ ਸੀ। ਆਹ ਤੇ ਤੁਸੀਂ ਉਹ ਦਵਾਨੀ ਚਵਾਨੀ ਦੀ ਕੀ ਸ਼ੈ ਲੈ ਕੇ ਆਉਂਦੇ ਹੁੰਦੇ ਸੀ? ਦਵਾਨੀ ਚਵਾਨੀ 'ਚ ਕੀ ਲੈਣਾ? ਖੱਤਰੀ ਮੁੰਡੇ ਦੀ ਦੁਕਾਨ ਹੁੰਦੀ ਨਾ, ਤੇ ਉਹ ਧੀਆਂ ਹਨ ਨਾ, ਬਿੰਬੋ ਬਿੱਦੋ ਤੇ ਜੱਸੂ ਮੱਲੂ ਮੁੰਡੇ, ਅਸੀਂ ਇਕੱਠੇ ਖੇਡਦੇ ਹੁੰਦੇ ਹਾਂ। ਉਹਦੀਆਂ ਖੱਤਰੀ ਦੀਆਂ ਜਿਹੜੀਆਂ ਬੇਟੀਆਂ ਸੀ, ਆ ਉਹਦੇ ਨਾਂ ਦੱਸਣ ਡਏ ਹੋ? ਉਹਦੇ ਨਾਂ ਬਿੱਦੋ ਸੀ, ਵੱਡੀ ਛਾਨੋ ਸੀ, ਉਹਦੀ ਛੋਟੀ ਬਿੱਦੋ ਸੀ, ਉਹ ਮੇਰੇ ਜਿਹੜੀ ਸੀ, ਮੇਰੇ ਤੋਂ ਥੋੜੀ ਨਿੱਕੀ ਸੀ। ਉਹ ਮੈਨੂੰ ਵੀ ਸਾਡੇ ਮੁਸਲੇ ਸਾਨੂੰ ਬੜਾ ਮਾਰ ਦਿੰਦੇ, ਮੈਨੂੰ ਨਹੀਂ ਪਤਾ ਸਾਨੂੰ ਆਉਂਦੀ ਹੈ। ਮੈਂ ਸਾਡੇ ਤੋਂ ਮਸਲਾ ਹੈ ਹੀ ਕੋਈ ਨਹੀਂ। ਅੱਛਾ, ਤੁਸੀਂ ਕਿਹਾ ਵੀ ਮਸਲਾ ਸਾਡੇ ਤੇ ਹੈ ਹੀ ਕੋਈ ਨਹੀਂ, ਆ ਜਾ ਇੱਥੇ ਖੇਡਾ। ਉਹ ਫਿਰ ਸਾਨੂੰ ਵੀ ਆ ਜਾਣਾ, ਵੱਡੀ ਸ਼ਾਂਤੀ ਜਿਹੜੀ ਸੀ, ਬਿੱਦੋ ਦੂਜੀ ਵੀ, ਸਾਰਿਆਂ ਇਕੱਠਿਆਂ ਨਾਲ ਖੇਡਣਾ। ਜੱਸੂ ਮੱਲੂ ਉਹਨਾਂ ਦਾ ਘੋਲ ਹੁੰਦਾ ਸੀ, ਮੂਲਾ ਕਰਾਉਂਦਾ ਹੁੰਦਾ ਸੀ। ਅੱਛਾ, ਉਹਨਾਂ ਦਾ ਵਾਲਦ ਜਿਹੜਾ ਸੀ ਮੂਲ ਰਾਜ। ਤੇ ਉਹ ਕੁਝ ਪਤਾ ਨਹੀਂ ਸੀ ਸਾਨੂੰ, ਇਹ ਸਾਨੂੰ ਮੁਸਲੇ ਕਿਉਂ ਆਉਂਦੇ ਨੇ, ਅਸੀਂ ਮੁਸਲੇ ਹੈ ਕੀ ਹੁੰਦੇ ਨੇ। ਤੇ ਉਹ ਇਕੱਠੇ ਰਹਿੰਦੇ ਹੁੰਦੇ ਸੀ ਇੱਕ ਦੂਸਰੇ ਨਾਲ, ਮਿਲਣ ਵਰਤਨ ਸਾਰਿਆਂ ਨਾਲ ਹੁੰਦਾ? ਬਿਲਕੁਲ ਜੀ, ਇੱਕ ਹੁੰਦਾ ਸੀ ਘਰ ਹੁੰਦਾ ਸੀ ਸਾਡਾ, ਖੱਤਰੀ ਕੋਲ ਖਾਣਾ, ਖੱਤਰੀ ਨੇ ਸਾਡੇ ਘਰ ਆਉਣਾ, ਅਸਾਂ ਉੱਥੇ ਬਹਿਣਾ। ਅੱਛਾ, ਹਾਂ, ਵਿਆਹਾਂ ਸ਼ਾਦੀਆਂ ਤੇ ਵੀ ਆਉਂਦੇ ਜਾਂਦੇ ਸੀ। ਜਿਹੜਾ ਸੀ ਨਾ ਮੂਲਾ, ਉਹ ਕਰਜ਼ਾ ਦਿੰਦਾ ਸੀ ਸੂਦ ਤੇ। ਅੱਛਾ, ਜਿਹੜਾ ਨਾ ਸਾਡੇ ਜ਼ਿਮੀਂਦਾਰ ਖੁੱਲੇ ਮਰਨੇ ਵਾਲੇ, ਉਹਨਾਂ ਨੂੰ ਦਿੰਦਾ ਸੀ। ਤੇ ਆਪਣੀ ਮਰਜ਼ੀ ਦਾ ਫਸਲ ਬੀਜਣ ਦਿੰਦਾ ਸੀ, ਪਕਾਵਾਂ ਪੱਠਿਆਂ ਦੇ ਮੈਂ ਵੀ ਬੀਜਣ ਦੇਣੇ, ਉਹ ਡੰਗਰ ਚਾਰੋਂ ਬਾਹਰ। ਤੇ ਉਹ ਫਿਰ ਸਾਡੇ ਪਿੰਡ 2 ਘਰ ਸਨ, ਬੜੇ ਕਰਜ਼ਾਈ ਹੋ ਗਏ ਸਨ। ਹਾਂ, ਉਹ ਇੱਕ ਘਰ ਘੁੰਮਣਾਦਾ ਸੀ, ਇੱਕ ਵੱਡਾ ਚਾਹੁੰਦਾ ਸੀ। ਉਹ ਹਰ ਸਾਲ ਦੇ ਸਾਲ ਸੂਦ ਵੱਧਦਾ ਸੀ, ਉਹ ਤਾਂ ਵਿਚਾਰੇ ਦੇ ਨਹੀਂ ਸਕਦੇ। ਹੁਣ ਅੱਲਾ ਨੇ ਉਹਨਾਂ ਦੀ ਸੁਣੀ ਤੇ ਗਲਤ ਪੈ ਗਿਆ, ਜਾਨ ਛੱਡ ਉਹਨੇ ਜ਼ਮੀਨ ਦੱਬ ਗਏ, ਨਹੀਂ ਦੇਖੋ ਉਹਨੇ ਜ਼ਮੀਨ ਵੀ ਕਬਰ ਸੀ। ਅੱਛਾ, ਉਹ ਜਦੋਂ ਗਦਰ ਪਿਆ, ਇਹ ਇੱਥੇ ਦੁਕਾਨਦਾਰੀ ਕਰਦੇ ਸੀ, ਇਹ ਸਿੱਖ ਵੀ ਖੱਤਰੀ ਵੀ, ਤੇ ਇਹ ਫਿਰ ਇੱਥੋਂ ਆਪ ਹੀ ਚਲੇ ਗਏ ਜਾਂ ਤੁਸੀਂ ਖੁਦ ਇਹਨਾਂ ਨੂੰ ਉਠਾਇਆ ਸੀ ਇੱਥੋਂ ਵੀ ਹੁਣ ਤੁਸੀਂ ਚਲੇ ਜਾਓ? ਉਹ ਆਪੇ ਗਏ ਨੇ। ਹਾਂ, ਉਹ ਭਰਾ ਪਿਸ਼ੌਰੀ ਤੇ ਨੰਦਲਾਲ, ਉਹਨੇ ਦੁਕਾਨਾਂ ਹਨ। ਨੰਦਲਾਲ ਜਿਹੜੇ ਉਹ ਝੋਰ ਲੈਂਦਾ ਸੀ ਲੋਕਾਂ ਕੋਲੋਂ, ਉਹ ਕੁਮਾਰ ਕਰਦਾ ਹੁੰਦਾ ਨਾ। ਇੱਕ ਉਹਨੇ ਲੱਤ ਧਰਨੀ, ਉਦੋਂ ਚਾਟੀਆਂ ਝੋਰ ਡੋਲੇ ਪੀਪੇ ਕੋਲ ਹੁੰਦੇ, ਉਹਨੇ ਮਾਈਆਂ ਦੇ ਖੜਨਾ ਨਾ ਘਿਓ ਤੇ ਉਹਨੇ ਇੱਕ ਪਾਸੇ ਲੱਤ ਧਰ ਕੇ ਉਹਨੇ ਕੰਡੇ ਦੇ, ਉਹਨਾਂ ਨੇ ਤੁਹਾਡਾ ਘਿਓ ਹੈ ਜੇ ਇੰਨੇ ਸਵੇਰ, ਇੰਨੇ ਚਟਾਕੀਆਂ ਤੇ ਇੰਨੇ ਸ਼ਾਰਕ ਦੇ ਮਾਈਆਂ ਨੇ, ਤਾਂ ਕੋਈ ਨੂੰ ਸ਼ਾਰਕਾਂ ਦੇ ਪਤਾ ਇੰਨੇ ਸ਼ਾਰਕ ਹੋ ਗਿਆ। ਉਹ ਮਾਰਦਾ ਕਿ ਮਾਂਜਾ 5-400 ਦਾ ਨਹੀਂ ਨਾ ਘਿਓ ਦਾ, ਮਾਈਆਂ ਘਿਓ ਰੱਜ ਹੁੰਦਾ ਸੀ। ਤੇ ਉਹ ਜਿਹੜਾ ਪਿਸ਼ੌਰੀ ਨੰਦ ਦਾ ਇੱਕ ਪਿਸ਼ੌਰੀ ਦੁਕਾਨ ਸੀ ਕੱਪੜੇ ਦੀ, ਆ ਕੇ ਕੱਪੜਾ ਖਿਲਾਰਨਾ ਦੇਣਾ ਪੈਣਾ, ਅੱਗ ਲੱਗ ਗਈ ਕੱਪੜੇ ਨੂੰ, ਅੱਗ ਲੱਗ ਗਈ ਕੱਪੜੇ, ਬੜਾ ਮਹਿੰਗਾ ਹੋ ਗਿਆ ਹੁਣ। ਉਹ ਬੰਦਿਆਂ ਨੂੰ ਚਲੋ ਅੱਛਾ, ਚੌਂਸੀ ਦੇ ਸਾਡੇ ਕੱਪੜੇ ਹੁੰਦੇ ਹਨ, ਖੱਦਰ ਦੇ ਜਲਾਏ ਹੁੰਦੇ ਹਨ ਨਾ, ਉਹ ਹਰ ਜਾਣ ਦੇ ਚੌਂਸੀ ਸਾਧਨ ਹਾਂ, ਖੱਦਰ ਮੋਟੇ ਮੋਟੇ ਜਲਾਏ ਬਣਾਉਂਦਾ ਖੱਡੀਆਂ ਦੇ, ਉਹ ਨਵਾਂ ਕੱਪੜਾ ਲਿਆਉਂਦਾ ਹਨ। ਤੇ ਫਿਰ ਅਸੀਂ ਉਹ ਦੇਖਣਾ ਧੰਨ ਲਈ ਇਹਦਾ ਮੁੱਢ ਦਾ ਟੱਬਰ ਮਸ਼ੀਨ ਤੇ ਸਿਉਂ ਦਿੰਦੇ ਸਮੀਜ਼, ਤੇ ਪੈਸੇ ਦਿੰਦੀ ਸੀ, ਉਹ ਘਰ ਮਸ਼ੀਨ ਚਲਾਉਂਦੀ ਸੀ। ਹਾਂ, ਉਹ ਕੱਪੜਾ ਜਾਂ ਕੁੱਟਦਾ ਸੀ ਉਹਨਾਂ ਕੋਲ ਲੈਂਦਾ ਨਾ, ਉਹ ਧੰਨ ਦੇ ਹੀ ਕੁਛ ਆਉਂਦੇ ਹੁੰਦਾ।
ਅੱਛਾ, ਇਹ ਬੜੇ ਅਮੀਰ ਹੁੰਦੇ ਹੋਣੇ ਪਿੰਡ 'ਚ ਇਹ ਜਿਹੜੇ। ਬੜੇ ਅਮੀਰ, ਬੜਾ ਪੈਸਾ ਸੀ ਮੁੰਡੇ ਕੋਲ। ਕੋਈ ਮਤਲਬ ਦੱਸਾਂ ਕਿ ਉਹਨੇ ਸਾਰੇ ਜ਼ਿਮੀਂਦਾਰ ਦੇ ਵੱਡੇ ਵੱਡੇ ਨਾ ਉਹ ਖਰੀਦਦੇ ਸਨ। ਹਾਂ, ਤੇ ਜਦ ਹੁੰਦਾ ਸੀ ਜਦੋਂ ਪੈ ਗਿਆ ਨਾ ਗਦਰ, ਤੇ ਸਾਡੇ ਨੀਆਂ ਜਿਹਨ ਨੀਆਂ ਉਹਨਾਂ ਦੇ ਨੰਬਰਦਾਰ, ਤੇ ਇੱਕ ਬਾਬਾ ਯਾਦ ਸੀ ਮਾਜਰੀਆ ਘੁੰਮਣ, ਇੱਕ ਅਬਦੁੱਲਾ ਨੰਬਰਦਾਰ ਸੀ ਬਾਜਵਾ, 4 ਬੰਦੇ ਸਾਡੇ ਪਿੰਡ ਦੇ ਮੋਹਤਵਰ। ਉਹਨੇ ਆ ਕੇ ਮਿਹਨਤ ਕਰਕੇ ਨਾ ਉਹਨੇ ਆਖਿਆ ਮੇਰੀ ਜਾਨ ਬਚਾਓ। ਹੈ ਤਾਂ ਕਿ ਉਹ ਤਾਂ ਚੱਲ ਕਿ ਆਂਦਾ ਜਾਣ ਕੇ ਦਫਨ ਸਾਡੀ ਜ਼ਮੀਨਾਂ ਦਾ ਆਦ ਹੋ ਜਾਣਾ। ਤੇ ਉਹਨੇ ਆ ਕੇ ਪਹਿਲੀ ਡੇ ਕੇ ਤਰਲਾ ਕੀਤਾ ਨਾ ਤੇ ਮੈਨੂੰ ਬਚਾਓ। ਮੇਰਾ ਜਿਹੜਾ ਵੱਡਾ ਭਾਈ ਸੀ ਨਾ, ਭਾਈ ਫਜ਼ਲ ਅਹਿਮਦ, ਬੜਾ ਜਵਾਨ ਸੀ ਤੇ ਬਹਾਦਰ। ਉਹ ਮੀਰ ਨੇ ਆਖਿਆ ਤੈਨੂੰ ਕਰਨਾ ਬੰਦਾ ਨਾਲ। ਇਹ ਇੰਨਾ ਸੋਨਾ ਸੀ, ਇੰਨਾ ਉਸ ਖੱਤਰੀ ਕੋ ਚੰਗੀ ਪਾਂਡ ਦੀ ਹੁੰਦੇ ਪੂਰੀ ਜੀ, ਇੰਨਾ ਕੁ ਸਾਰ ਸੀ। ਉਹ 3-4 ਸਾਲ ਤੋਂ ਹੋਦਾ ਜੀ। ਉਹ ਚਿੱਟਾ ਘੋੜਾ ਸੀ ਮੁੱਲੇ ਦਾ। ਤੇ ਉਹ ਮੇਰੇ ਭਾਈ ਨੂੰ, ਮੇਰੇ ਤਾਇਆ ਜੀ ਨੇ ਆਖਿਆ ਨੰਬਰਦਾਰ ਨੇ, ਇਹਨੂੰ ਮੈਂ ਆਕੜਾ ਕੋਲ ਲੰਘਾਇਆ। ਅੱਛਾ, ਉਹ ਭਾਈ ਜੀ ਅੱਗੇ ਲੱਗੇ ਘੋੜੇ ਦੇ, ਮੂਲਾ ਘੋੜੇ ਦੇ ਬਹਿ ਗਿਆ। ਘੋੜਾ ਬੜਾ ਚੰਗਾ ਸੀ। ਬਾਕੀ ਉਹਦੀ ਫੈਮਿਲੀ ਸਾਰੀ ਉਹ ਇਹਦੇ ਸਾਡੇ ਸਪੋਰਟ ਕਰ ਗਿਆ ਸੀ। ਇਹ ਫਿਰ ਤੁਹਾਡੇ ਹਵਾਲੇ ਕਰ ਗਿਆ ਉਹਨਾਂ ਨੂੰ। ਇਹ ਬਾਅਦ ਚ ਆਇਆ ਫਿਰ ਖੜਿਆ ਨੇ। ਉਹ ਜਿਹੜਾ ਸੋਨਾ ਸੀ ਨਾ, ਉਹ ਮੇਰੇ ਭਾਈ ਨੇ ਦਿੱਤਾ ਨਾ ਆਕੜਾ ਕੋਲ ਲੰਘਾ ਕੇ, ਤੇ ਮੂਲੇ ਨੇ ਬੜਾ ਹੀ ਸ਼ੁਕਰ ਨੇ ਆਖਿਆ ਮੈਂ ਨਾ ਜਵਾਨ ਬੰਦਾ, ਇਹਨੂੰ ਮੈਨੂੰ ਕਤਲ ਕਰਕੇ ਮਾਰ ਕੇ ਤੇ ਸੋਨਾ ਘਰ ਦਾ ਟੁੱਟ ਜਾਣਾ। ਤੇ ਮੈਂ ਤਾਂ ਚਿਹਰੇ ਕੋਈ ਨਹੀਂ ਵੇਖਦਾ ਵੀ ਤੇਰਾ ਪ੍ਰਭਾਵ ਹੈ ਜਿਹਨੇ ਮੈਨੂੰ ਤੋੜ ਪੜਾ ਛੜਿਆ। ਮਾਂ ਪਿਓ ਦਾ ਵੀ ਕਰਨਾ, ਪਿਓ ਵੀ ਕਰਨਾ, ਤੇ ਤੁਹਾਡਾ ਪ੍ਰਭਾਵ ਹੈ। ਤੇ ਹੁਣ ਮੇਰਾ ਬਾਲ ਬੱਚਾ ਉੱਥੇ ਤੁਹਾਡੇ ਨੀਆਂ ਜੀ ਨੰਬਰਦਾਰ ਨੂੰ ਸਪੋਰਟ ਕਰ ਗਏ ਆ। ਹੁਣ ਆ ਤਾਂ ਰੌਲਾ ਮੈਂ ਕੀ ਆਖ ਸਕਦਾ ਨਾ। ਹੁਣ ਉਹਨਾਂ ਦੇ ਜਥੇ ਹੁੰਦੇ ਹਨ ਬੜੇ ਮੁਸਲਮਾਨਾਂ ਦੇ ਨਾ, ਸਿੱਖਾਂ ਦੀ। ਸਾਡੇ ਇੱਕ ਆ ਗਏ ਬਹਾਰ, ਗੁਲਾਮ ਰਸੂਲ ਬਹਾਰ ਸੀ, 5 ਦੇ ਪੁੱਤਰ ਸਨ। ਉਹ ਐਨ ਗਦਰ ਤੋਂ ਆਏ ਸਨ ਦੀ ਅੰਮ੍ਰਿਤਸਰ ਤੋਂ। ਉਹਨਾਂ ਸਾਰਾ ਇਹਦਾ ਵੇਖ ਮੁਸਲਮਾਨ ਵੱਡੇ ਵੱਡੇ ਜਾਂਦੇ ਤੇ ਸਾਰੇ ਕਤਲੇਆਮ ਹੁੰਦੀ। ਉਹ ਆਪਣੀ ਅੱਖੀ ਵੇਖ ਕੇ ਆਇਆ ਸੀ ਸਾਰਾ। ਉਹਨੇ ਆਉਂਦਾ ਪਾਇਆ ਰੌਲਾ ਪਿੰਡ 'ਚ। ਉਹਨੇ ਖੋਏ ਕਾਫਰ ਸੀ ਤੇ ਸਾਡੇ ਮੁਸਲਮਾਨਾਂ ਨੂੰ ਵੱਢਦੇ ਨੇ, ਕੋਈ ਇੰਤਜ਼ਾਮ ਕਰੀ। ਉਹ ਬਰਛੇ ਬਣਾਉਣ ਸਾਡਾ ਦੁਆਰ ਐਡੇ ਲੰਮੇ ਬਰਛੇ, 1.5 ਫੁੱਟ ਲੰਮੇ। ਉਹ ਉਦੋਂ ਪੇਜ ਕੋਈ ਨਹੀਂ ਹੁੰਦੇ, ਉਹ ਵਿੱਚ ਕੱਢਣੀ ਮੂਰੇ ਤੇ ਦੇਣਾ ਬਰਛਾ ਵਿੱਚ, ਤੇ ਉਹ ਇੰਝ ਕਰਕੇ ਲਈ ਫਿਰੇ, ਲਈ ਫਿਰੇ ਤੇ ਇੰਝ ਕਰਕੇ ਉਹ ਮਤਲਬ ਡਿੱਗ ਪੈਣਾ ਜਾਂ ਉਹ 'ਚ ਠਾਠ ਠੋਕ ਕੇ ਨਾ ਦੁੱਖ ਨਵਾਉਣਾ ਬਰਛਾ। ਤਦ ਉਹਨਾਂ ਦੀ ਉਹ ਜਥੇ ਦਾ ਪਿਓ 7 ਚੱਕ, ਤਲਵਾਰੀ ਚੱਕ ਨਾਲ ਕੇ ਚੋਖੇ ਬੰਦੇ, ਤੇ ਨਾਰਾ ਅੱਲਾਹੁ ਅਕਬਰ ਦੇ ਨਾਰੇ ਲਾਉਂਦੇ ਆ ਗਏ ਸਾਡੇ ਪਿੰਡ। ਪਿਛਲੇ ਨੂੰ ਸਾਡੇ ਇੱਕ ਚੌਧਰੀ ਫਜ਼ਲ ਅਹਿਮਦ ਸੀ, 4 ਮਰਦ ਦਾ ਰਕਬਾ ਸੀ। ਉਹਨੇ ਚੱਕ 26 ਮੁਰਾਦ ਮੁੰਡਾ ਮੰਗਿਆ ਸੀ, ਜਾਂ ਮੁਰਾਦ 26। ਉਹ ਜਿਆਦਾ ਉਹਨਾਂ ਆਖਿਆ ਸਿੱਖ ਆ ਗਏ ਤੇ ਬੱਚਿਆਂ ਨੂੰ ਨੇਜ਼ਾਂ ਟਾਈਆਂ ਹੁੰਦੇ ਨੇ ਤੇ ਮਾਈਆਂ ਨੂੰ ਕਤਲ ਕਰੀ ਹੁੰਦੇ ਨੇ, ਤੇ ਕੋਈ ਚਾਰਾ ਆਪਣਾ ਕਰ ਲਓ। ਉਹ ਫਿਰ ਚਾਰਾ ਤੇ ਵਕਤੀ ਕਿੰਨਾ ਕਰਨਾ ਸੀ। ਉਹ ਸਾਡੇ ਮੇਰੇ ਨਾ ਜਿਹੜੇ ਨਾਨਕੇ ਹਨ ਬਾਹਰ ਦੇ, ਉਹਨੇ ਕੰਧਾਂ ਉਦੋਂ ਕੰਧਾਂ ਕੋਲ ਹੰਡਾ ਪਈਆਂ। ਉਹਨਾਂ ਦੀ ਕੰਧ 6 ਫੁੱਟ ਉੱਚੀ, ਇੱਕ ਦਰਵਾਜ਼ਾ ਸੀ। ਸਾਰੇ ਚੱਕ ਦੀਆਂ ਮਾਈਆਂ ਉਸ ਡੱਕੀਆਂ, ਸਾਨੂੰ ਵੀ ਡੱਕ ਗਏ। ਤੇ ਉੱਥੇ ਡੱਕ ਕਿਉਂ ਗਏ ਤੁਹਾਨੂੰ? ਸਿੱਖ ਜੇ ਆ ਗਏ ਸਾਡੇ ਤੋਂ। ਅੱਛਾ, ਸਿੱਖ ਆ ਗਏ ਸੀ। ਉਹ ਬਾਬੇ ਫਜ਼ਲ ਨੇ ਆਖਿਆ ਆ ਕੇ ਪਿੰਡ ਨੂੰ, ਤੇ ਨਜ਼ਰ ਟੰਗੀ ਨੇ, ਬੱਚਿਆਂ ਨੂੰ ਵੀ ਕਤਲ ਕਰਦੇ ਨੇ, ਨਜ਼ਰ ਟੰਗਦੇ ਨੇ। ਤੇ ਉਹ ਡਰ ਗਏ। ਇਸ ਨੂੰ ਮੈਂ ਬਾਹਰ ਨਿਕਲ ਆਇਆ। ਉਦੋਂ ਇਹ ਖੱਤਰੀ ਇੱਥੇ ਹੀ ਸੀ? ਖੱਤਰੀ ਉਹਦਾ ਬਾਲ ਬੱਚਾ ਖੱਤਰੀ ਟੁੱਟ ਗਿਆ ਸੀ। ਅੱਛਾ, ਉਹ ਖੱਤਰੀ ਪਹਿਲੋਂ ਚਲਾ ਗਿਆ ਸੀ, ਬਾਲ ਬੱਚੇ ਇੱਥੇ ਸੀ। ਤੇ ਉਹ ਬਾਲ ਬੱਚੇ ਉਹਦੇ ਮਹਿਫੂਜ਼ ਰਹੇ ਇੱਥੇ? ਉਹ ਜੀ ਫਿਰ ਉਹ ਆਇਆ ਨਾ ਬਾਅਦ ਮਹੀਨੇ 1.5 ਬਾਅਦ। ਉਹ ਅਸੀਂ ਸਾਡਾ ਇੱਕ ਹੁੰਦਾ ਸੀ ਮਕਾਨ ਪਿਛਲਾ ਅੰਦਰ, ਉਹਦੇ ਮੈਂ ਇੱਥੇ ਤੋਂ ਬੜੇ ਨਾ ਮਕਾਨ, ਉਹ ਪਿਛਲਾ ਅੰਦਰ ਸਾਦਾ 2-3 ਕੋਠਾ ਡੰਗ ਤੱਕ ਹੁੰਦਾ ਸੀ। ਉਹਦੇ 'ਚ ਹੁੰਦਾ, ਉੱਥੇ ਰੋਟੀ ਖਾਣੀ, ਉੱਥੇ ਹੀ ਰੱਖਦਾ ਸੀ ਸਾਡੇ ਤਾਇਆ ਜੀ। ਮਤਲਬ ਉਹਨਾਂ ਨੂੰ ਛੁਪਾ ਕੇ ਰੱਖਿਆ ਸੀ ਲੋਕਾਂ ਤੋਂ, ਕਿਉਂਕਿ ਲੋਕ ਜਿਹੜੇ ਸੀ ਉਹ ਫਿਰ ਆਪਣਾ ਪਿਛਲਾ ਗੁੱਸਾ ਕੱਢਦੇ ਸੀ ਵੀ ਉੱਥੋਂ ਜਿਹੜੇ ਆਉਂਦੇ ਆ। ਸਾਨੂੰ ਬੰਦੇ ਕੋ ਖਤਮ ਤੇ ਇਹਨੂੰ ਵੱਢੀ ਭੈੜਾ ਵੱਢੀ ਅਸੀਂ ਬੜੇ ਦਿਨ ਬਾਅਦ ਸਾਨੂੰ ਮੁਸਲਮਾਨਾਂ ਦੇ। ਪਰ ਉਹ ਦੁੱਖੇ ਸਾਨੂੰ ਲੱਭਦੇ ਨੇ ਉੱਥੇ ਰੋਟੀ ਖਾਣ ਨੂੰ, ਉੱਥੇ ਹੀ ਮਤਲਬ। ਤੇ ਉਹ ਫਿਰ ਨਾ ਜਿਹੜਾ ਆਇਆ ਤਾਂ ਉਸ ਦਾ ਨਹੀਂ ਕੱਢ ਕੇ ਉਹਨੇ ਫਿਰ ਵੀ ਬੜਾ ਉਹਨੇ ਆਖਿਆ ਮੇਰਾ ਬਈ ਮੈਂ ਜ਼ਿੰਦਗੀ 'ਚ ਤੁਹਾਡਾ ਸਾਨ ਨਾਲ ਨਾਂ ਲੱਗ ਲਓ ਹੈਂ।
तुसां मेरे से 2 साल कीते ने ते मैं कुछ नहीं कर सकिया इत्थे रह के। मैं ਬੜੇ ਬੜਾ ਇਹਸਾਸ ਵੇਖੋ ਨਾ, ਇੰਨਾ ਸੋਹਣਾ ਸਾਰਾ ਕੁਝ ਤੇ ਕਲਮ ਕਰਾਇਆ ਸੀ, ਇੱਥੋਂ ਮੁੜ ਕੇ ਛੱਡ ਕੇ ਵੀ ਮਤਲਬ ਤੁਸੀਂ ਤੋੜ ਆਏ, ਫਿਰ ਉਹਦੇ ਬੱਚਿਆਂ ਨੂੰ ਇੱਥੇ ਸੰਭਾਲੀ ਰੱਖਿਆ ਸਾਰਾ, ਇੱਥੇ ਉਹਦੇ ਮਤਲਬ ਰਹੇ, ਫਿਰ ਉਹ ਦੁਬਾਰਾ ਲੈਣ ਆਇਆ ਬੱਚਿਆਂ ਨੂੰ, ਤੇ ਫਿਰ ਇੱਥੋਂ ਆਪਣੇ ਬੱਚੇ ਸਮਾਨ ਵੀ ਸਾਰਾ ਲੈ ਗਿਆ ਜਾਂ ਇਕੱਲੇ ਬੱਚੇ? ਸਾਰਾ ਵੰਡ ਕਰਤਾ ਇੱਥੇ। ਉਹ ਜਿਹੜੇ ਲੋਕ ਹਨ ਕਰਜ਼ਾਈ ਉਹਨਾਂ ਦੇ, ਉਹਨਾਂ ਥਾਂ ਸਨ ਬੜੇ ਬੜੇ ਮੋਟੇ ਖਤਰੀ ਹੁੰਦੇ, ਉਹ ਛੰਨੇ, ਉਹ ਫਿਰ ਨਾ ਵੰਡੇ, ਅਸੀਂ ਤੇ ਨਾ ਲੈ ਤੇ ਨਾ ਖਤਰੇ ਦਿੱਤੇ। ਸਾਡੇ ਨਾਲ 4 ਘਰ ਉਹਨੂੰ ਯਾਰ ਅਜੇ ਵੀ ਭਾਂਡੇ ਆਣ ਨੇ, ਪਰ ਇਹ ਸਾਡੇ ਹੁਣ ਮਹਿੰਗਾ ਹੋ ਗਿਆ ਪੁੱਤਰ। ਉਦੋਂ ਤਕਰੀਬਨ ਮੈਂ ਤਾਂ ਨਕਵਾਦਾ ਸਿਰ ਦਾ ਥਾਲ ਸੀ, ਬੜੇ ਵਜ਼ਨ ਥਾਲ, ਉਹ ਖਤਰੀਆਂ ਦੇ ਹਨ, ਉਹ ਫਿਰ ਇਹਨੇ ਵੰਡੇ ਹਨ, ਹੱਥ ਨਹੀਂ ਹੁੰਦੇ। ਉਹ ਫਿਰ ਇੱਥੋਂ ਸਾਰਾ ਕੁਝ ਵੰਡ ਵੰਡਾ ਕੇ ਚਲਾ ਗਿਆ, ਫਿਰ ਇੱਥੋਂ ਤੁਸੀਂ ਆਪ ਇੱਥੋਂ? ਹਾਂਜੀ, ਸਭ ਕੁਝ ਛੱਡ ਕੇ ਉਹ ਸਮਾਨ ਤੁਹਾਨੂੰ ਦੱਸਿਆ ਨਾ ਮੈਂ ਇੱਥੇ ਛੱਡ ਗਏ, ਉਹ ਤੇ ਬਾਅਦ ਵੰਡਿਆ ਗਿਆ ਨਾ ਮੁਸਲਮਾਨਾਂ ਨੇ, ਸਾਡੇ ਆਪਣੇ ਪਿੰਡ ਦਾ ਵੰਡਿਆ ਵੱਡੇ ਵੱਡੇ ਬੰਦਿਆਂ ਨੇ, ਉਹ ਛੱਡ ਕੇ ਸਭ ਕੁਝ ਸਿਰ ਬਾਲ ਬੱਚਾ ਖੜਾ, ਸੋਨਾ ਖੜਿਆ, ਹੋਰ ਕੋਈ ਚੀਜ਼ ਘਰ ਮੰਜੀਆਂ ਤੱਕ ਹਰ ਚੀਜ਼, ਛੱਤਾਂ ਦੇ ਭਾਂਡੇ ਉਂਝੇ ਟੰਗੇ ਹੋਇਆ। ਬਾਅਦ 'ਚ ਫਿਰ ਇੱਥੇ ਲੋਕਾਂ ਨੇ ਆਪਸ 'ਚ ਤਕਸੀਮ ਕਰ ਲਏ, ਵੰਡ ਲਏ, ਕਿ ਜਿਹਦੇ ਜਿੱਦਾਂ ਹੱਥੇ ਆ ਗਿਆ, ਐਵੇਂ ਜਿਵੇਂ ਜਿਵੇਂ ਕੋਈ ਦਾਰ ਲੱਗਾ ਲੈ ਗਿਆ ਬਸ। ਉਹ ਜੀ ਇੱਕ ਗੱਲ ਹੋਰ ਤੁਹਾਨੂੰ ਦੱਸਣਾ, ਜਦੋਂ ਗਦਰ ਪਿਆ ਨਾ ਐਨ ਇੱਕ ਨੀਲੇ ਘੋੜੇ ਵਾਲਾ ਸੀ, ਨੀਲੇ ਘੋੜੇ ਵਾਲਾ? ਹਾਂ, ਸੋਹਣਾ ਜਵਾਨ ਘੋੜਾ, ਉਹ ਰੌਲਾ 'ਚ ਪਾਉਂਦਾ ਜਾਂਦਾ ਸੀ, ਉਹ ਲੋਕ ਇੱਧਰ ਦੀ ਦੁਨੀਆ ਇੱਧਰ ਜਾਈਦੀ, ਇੱਧਰ ਦੀ ਦੁਨੀਆ ਇੱਧਰ ਆਈ, ਇਹ ਉਹਦੀ ਆਵਾਜ਼ ਸੀ। ਉਹ ਜਿਹੜਾ ਬੰਦਾ ਸੀ ਨਾ ਅੱਧਾ ਤਾਂ ਮਾਛੀ, ਉਹ ਵੀ ਗਦਰ ਦੇ ਵਿੱਚ ਆਇਆ ਸੀ। ਉਹਨੇ ਕਿਹਾ ਇਹ ਘੋੜਾ ਪੇਸ਼ੀ ਵੇਲੇ ਉਸੇ ਜਿਸ ਟਾਈਮ ਮੈਂ ਵੇਖਿਆ ਸੀ ਨਾ, ਉਸੇ ਟਾਈਮ ਉਹਨੇ ਕਿਹਾ ਮੈਂ ਪੇਸ਼ੀ ਵੇਲੇ ਇਹ ਘੋੜਾ ਵੇਖਿਆ ਸੀ, ਇਹ ਵੀ ਜਵਾਨ। ਉਹ ਇਹ ਵੀ ਗੱਲ ਆਉਂਦਾ ਸੀ, ਇੱਕ ਟਾਈਮ ਜਿਸ ਮੈਂ ਇੱਥੇ ਵੇਖਿਆ ਸੀ, ਉਹਨੇ ਉੱਥੇ ਅੰਮ੍ਰਿਤਸਰ ਵੇਖਿਆ ਸੀ, ਉਹਨੇ ਉੱਥੋਂ ਉਹੀ ਨੀਲੇ ਘੋੜੇ ਵਾਲੇ ਨੂੰ ਅੰਮ੍ਰਿਤਸਰ ਵੇਖਿਆ। ਰੌਲਾ ਉਹ ਵੀ ਗੱਲਬਾਤ ਕਰਦਾ, ਉਹ ਇੱਥੇ ਹੈ ਨਾ ਕਰ ਦੂੰ, ਅਸੀਂ ਬੈਠੇ ਤੇ ਉਹ ਗੱਲ ਹੋਈ, ਮੈਂ ਉਹਨੇ ਕਿਹਾ ਯਾਰ ਇਹ ਤਾਂ ਨਹੀਂ ਵੇਖਿਆ, ਵੇਖੋ ਇੱਕ ਕੁਦਰਤ ਵੀ ਕੰਮ ਆ ਨਾ, ਉਹ ਇੱਕ ਮਾਲ ਨੂੰ ਗੱਲ ਸੀ। ਉਹ ਮੈਂ ਆਖਾਂ ਤੂੰ ਕਿਵੇਂ ਵੇਖਦਾ ਅੰਮ੍ਰਿਤਸਰ ਤੂੰ ਇੱਥੇ, ਉਹ ਤਾਂ ਪਤਾਲੀ ਦਾ ਸੜਕ 'ਤੇ ਜਾਂਦਾ ਸੀ। ਉਹਨੇ ਕਿਹਾ ਨਹੀਂ ਮੈਂ ਯਾਰ ਉੱਥੇ ਵੇਖਿਆ, ਇੰਨੀ ਸੀ ਉਹ ਵੀ ਸੜਕ 'ਤੇ ਜਾਂਦਾ ਸੀ, ਚਿੱਟਾ ਘੋੜਾ ਸੀ, ਸੋਹਣਾ ਜਵਾਨ ਸੀ, ਤੇ ਸੋਹਣਾ ਲਿਬਾਸ, ਚਿੱਟਾ ਲਿਬਾਸ ਸੀਗਾ। ਉਹ ਅੰਦਰ ਦੀ ਦੁਨੀਆ ਹੁਣ ਇੱਧਰ ਜਾਏਗੀ, ਉੱਧਰ ਜਾਏਗੀ, ਇਹ ਉਹਦੀ ਆਵਾਜ਼ ਸੀ। ਇਹ ਮੈਂ ਕੰਨਾਂ ਨਾਲ ਸੁਣੀ, ਮੈਂ ਕਿਹਾ ਨਵੀਂ ਉਹ ਸੁਣੀ ਸੀ। ਉਹ ਮੈਂ ਨਵੀਂ ਗੱਲ ਉੱਥੇ ਨਾ ਇੱਕ ਬੜੀ ਦੂਰ ਤੱਕ ਜਾਓ, ਘੋੜੇ ਹਰ ਥਾਂ ਮੌਜੂਦ ਆਇਆ, ਜਿੱਥੇ ਤੁਸੀਂ ਵੇਖਿਆ ਨਾ ਉਹ ਟਾਈਮ ਇੱਕੋ ਹੀ ਸੀ। ਅੱਛਾ, ਇਸ 37 ਚੱਕ ਦੇ ਵਿੱਚ ਉੱਥੋਂ ਜਿਹੜੇ ਹਿਜਰਤ ਕਰਕੇ ਲੋਕ ਆਏ ਮੁਸਲਮਾਨ, ਕੁਝ 37 'ਚ ਵੀ ਆਣ ਕੇ ਮਹਾਜਰ ਇੱਥੇ ਆਏ ਸੀ, ਆਣ ਕੇ ਠਹਿਰੇ? ਉਹ ਮੇਰੇ ਦੋਸਤ ਕੋ ਉੱਥੋਂ ਆਇਆ ਸੀ, ਵੱਡੀ ਮੋਚੀ, ਅਜੇ ਵੀ ਆਇਆ, ਕੱਲ੍ਹ ਮੇਰੇ ਕੋਲ ਬਿਠਾ ਰਿਹਾ, ਤੇ ਹੋਰ ਵੀ ਬੜੇ ਲੋਕ ਆਏ ਨੇ। ਵਲੀ ਮੋਚੀ ਜਿਹੜਾ, ਉਦੋਂ ਕਿੰਨੀ ਕੁ ਉਮਰ ਹੋਣੀ ਉਹਦੀ ਜਦੋਂ ਆਇਆ ਸੀ? ਸਾਲ ਤੋਂ ਵੱਡਾ ਸੀ। ਅੱਛਾ, ਵੱਡਾ ਸੀ ਤੁਹਾਡੇ ਨਾਲ, ਸਾਲ ਡੇਢ। ਤੇ ਇੰਨੇ ਸੀ ਭੱਜੇ ਬੁੱਕੇ, ਇੰਨੇ ਮਾਰੇ ਗਏ, ਇੰਨੇ ਸੀ ਰਹਿ ਗਏ। ਫਿਰ ਉਹਦੀ ਭੈਣ ਵਿਛੜ ਗਈ ਸੀ, ਨਹੀਂ ਲੱਭਦੀ। ਉਹ ਪਿਛਲੇ ਦਿਨਾਂ 'ਚ ਫੈਸਲਾਬਾਦ ਉਹਨੇ ਜਿਹੜਾ ਹੁੰਦਾ ਨਾ ਜੀ ਰੇਡੀਓ ਟੈਲੀਵਿਜ਼ਨ, ਇਹਨਾਂ 'ਚ ਉਹਨੇ ਆਖਿਆ ਮੇਰਾ ਕੋਈ ਹੈ ਤੇ ਮੈਂ ਫਲਾਣਾ ਥਾਂ ਆ। ਉਹ ਫਿਰ ਮਿਲਣ ਗਿਆ ਸੀ ਭੈਣ ਆਪਣੀ ਨੂੰ। ਹਾਂ, ਤੇ ਉਹ 37 'ਚ ਇੱਥੇ ਬੰਦੇ ਆਏ ਸੀ, ਫਿਰ ਇਹਨਾਂ ਨੂੰ ਬਹੁਤ ਕਿੰਨੇ ਸਹਾਰਾ ਦਿੱਤਾ, ਮਤਲਬ ਇੰਨਾ ਉੱਥੋਂ ਸਾਰਾ ਕੁਝ ਉਹ ਵੀ ਛੱਡ ਛਡਾ ਕੇ ਆਏ ਸੀ, ਤੇ ਫਿਰ ਇੱਥੇ ਜਿਹੜੇ ਤੁਹਾਡੇ ਪਿੰਡ ਦੇ ਲੋਕ ਸੀ ਉਹਨਾਂ ਮਦਦ ਕੀਤੀ ਉਹਨਾਂ ਨੇ? ਹੱਥੇ ਆਖਿਆ ਬਵੋ ਇੱਥੇ, ਹੱਥ ਸਾਨੂੰ ਖੁੱਲ੍ਹੇ, ਹੁਣ ਨਹੀਂ ਸਾਨੂੰ ਜੀ ਬਹੁਤ ਹੱਥ ਥੋੜ੍ਹਾ ਨਹੀਂ ਥਾਂ ਬੜੇ ਖੁੱਲ੍ਹੇ, ਦੋ ਦੁਕਾਨਾਂ ਦਾ ਹੱਥ ਸੀ, ਮਤਲਬ ਇੱਕ ਘਰ ਦੇ 4 ਘਰ ਸੰਭਾਏ ਸਨ, ਤੇ ਜ਼ਮੀਨ ਦਿੱਤੀ ਵਾਹਣੇ ਵਾਸਤੇ, ਢੱਗੇ ਗੱਡੇ ਹੁੰਦੇ ਆਪਣੇ ਆਏ ਹਨ ਤੋਂ, ਬੜੇ ਚੰਗੇ ਢੱਗੇ, ਮੋਟੇ ਮੋਟੇ ਗੱਡਾ ਇੰਝ ਸੀ ਨਾ, ਉਹ ਨਹਿਰਾਂ ਦਾ ਗੱਡਾ ਸੀ, ਉਹ ਤਾਂ ਲੋਹਾ ਸੀ ਜੜੇ ਆ, ਕੋਈ ਜਵਾਨ ਨੂੰ ਲੱਕ ਫੜ ਕੇ ਚੁੱਕਦਾ ਨਾ ਗੱਡਾ, ਪਿੱਛੇ ਹੱਥ ਪਾ ਕੇ ਪਈਏ ਫੇਰਨੇ, ਉਹ ਗੱਡੇ ਦਾ ਉਹ ਨਹੀਂ ਚੁੱਕਿਆ ਜਾਂਦਾ, ਉਹ ਭਾਰਾ ਸੀ, ਉਹਦੇ ਨਹੀਂ, ਉਹ ਕੋਈ ਮੇਰਾ 7 ਮਣ ਦਾ ਗੱਡਾ ਸੀ। ਹਾਂ, ਤੇ ਉਹ ਉਹਨਾਂ ਦੇ ਢੱਗੇ ਬੜੇ ਚੰਗੇ ਲਿਆਂਦੇ ਨੇ ਉੱਥੋਂ, ਉਹ ਬੜੇ ਦੇਰ ਇੱਥੇ ਰਹੇ। ਉਹ ਵੀ ਆਪਾਂ ਨੂੰ 2 ਜੋਗਾਂ 2 ਭਰਾ ਹਨ, ਇਸਮਾਈਲ ਤੇ ਇਬਰਾਹੀਮ, ਹਾਂਜੀ ਮਾਂ ਵੀ ਹਾਂ ਮਾਂ ਵੀ, ਤੇ ਇਬਰਾਹੀਮ 2 ਭਰਾ ਹਨ। ਅੱਜ ਉਹਨਾਂ ਦੇ ਬੱਚੇ ਵੀ ਸਾਡੇ ਨਾਲ ਪੜ੍ਹਦੇ ਰਹਿਣ ਕੇ ਆ ਕੇ। ਹਾਂ, ਹੁਣ ਤਾਂ ਮਾਸ਼ਾਅੱਲਾ ਕੋਈ ਨੌਕਰੀ ਨੇ, ਤੇ ਪੋਤਰੇ ਪਾਤਰੇ, ਉਹ ਭਰਾ 2 ਫੌਤ ਹੋ ਗਏ ਨੇ, ਉਹਨਾਂ ਦੇ ਪੁੱਤਰ ਹੈ ਨਹੀਂ, ਕੋਈ ਫੌਤ ਹੋ ਗਏ ਨੇ।
ਉਹ ਸਿੱਖ ਜਿਹੜਾ ਦੂਸਰਾ ਸੀ, ਇੱਕ ਤੇ ਉਹ ਮੌਲਾ ਸੀ ਨਾ ਤੁਸੀਂ ਦੱਸਣ ਨੇ, ਇੱਕ ਸਿੱਖ ਸੀ ਜਿਹੜਾ, ਉਹਦਾ ਕੀ ਨਾਂ ਦੱਸਦੇ? ਹਰਵੰਤ ਸਿੰਘ। ਹਰਵੰਤ ਸਿੰਘ। ਉਹ ਇੱਥੇ ਉਹਨੇ ਦੁਕਾਨ ਬਣਾਈ ਸੀ? ਉਹਦੀ ਦੁਕਾਨ ਸੀ ਬੜੀ ਵੱਡੀ। ਅੱਛਾ। ਹਾਂ, ਉਹ ਵੀ ਫਿਰ ਇੱਥੇ ਗਦਰ ਜਦੋਂ ਪਿਆ ਉਦੋਂ ਹੀ ਗਿਆ? ਉਹ ਪਹਿਲਾਂ ਦੱਸ ਦਿਓ। ਪਹਿਲਾਂ ਹੀ ਉਹਨੂੰ ਪਤਾ ਲੱਗ ਗਿਆ ਕਿ ਰੂਪਾ ਦਾ ਮੁੰਡਾ ਸੀ, ਅੱਛਾ ਬੜਾ ਸੋਹਣਾ ਜਵਾਨ ਸੀ। ਉਹ ਘੋਲਦਾ ਘਲਦਾ ਜਿਹਾ ਸੀ। ਮੇਰੇ ਵੱਡੇ ਭਾਈ ਨਾਲ ਉਹਦਾ ਘੋਲ ਕਰਾਉਂਦਾ ਹਾਂ, ਸਿੱਖ ਜਿਹੜਾ ਸੀ। ਔਰ ਰੂਪਾ ਜਿਹੜਾ ਉਹਦਾ ਬੇਟਾ ਸੀ? ਹਾਂ, ਰੂਪਾ ਦਾ ਬੇਟਾ ਸੀ, ਸਿੱਖ ਦਾ। ਤੇ ਇੱਕੋ ਹੀ ਉਹਦਾ ਬੇਟਾ ਸੀ। ਤੇ ਬੇਟੀਆਂ ਦਾ ਮੈਨੂੰ ਨਹੀਂ ਪਤਾ ਵੀ ਹੈਣ ਕਿ ਨਹੀਂ, ਮੈਂ ਉਹਨਾਂ ਕੋਲ ਘਰ ਕੋਲ ਗਿਆ ਹੀ ਨਹੀਂ। ਉਹ ਤਾਂ ਖਤਰਨਾਕ ਨਾਲ ਮੈਂ ਉੱਠਾ, ਉਹਨਾਂ ਦੇ ਨਿਆਣੇ ਮੇਰੇ ਜਿਹੜਾ ਉਹਨਾਂ ਖੇਡਦੇ ਖੁੱਲਦੇ ਰਹਿਣਾ। ਮਤਲਬ ਇਹ ਆ ਵੀ ਕੋਈ ਪਤਾ ਨਹੀਂ ਸੀ ਹੁੰਦਾ ਉਦੋਂ ਵੀ ਇਕੱਠੇ ਖੇਲਣਾ ਤੇ ਖਾਣ ਪੀਣ ਵੀ ਇਕੱਠਾ, ਕੋਈ ਐਵੇਂ ਦੀ ਪਰਵਾਹ ਨਹੀਂ। ਸਾਨੂੰ ਤੇ ਮੈਨੂੰ ਪਤਾ ਨਹੀਂ, ਅਸੀਂ ਸਾਨੂੰ ਆਉਂਦੇ ਨੇ, ਮੈਂ ਨਹੀਂ ਤਾਂ ਮਸਲਾ ਹੈ ਹੀ ਕੋਈ ਨਹੀਂ। ਤੁਸੀਂ ਆਖਣਾ ਵੀ ਮਸਲਾ ਤੇ ਹੈ ਹੀ ਕੋਈ ਨਹੀਂ। ਹਾਂ, ਉਹ ਅੱਛਾ, ਉਹ ਪਹਿਲੋਂ ਹੀ ਨਸ ਗਿਆ ਸੀ ਹਰਵੰਤ ਸਿੰਘ ਜਿਹੜਾ ਸੀ? ਹਾਂ, ਉਹ ਪਹਿਲੇ ਹੋ ਗਿਆ। ਅੱਛਾ, ਇਹ ਜਿਹੜੇ ਇੱਥੋਂ ਗਏ ਉਹਨਾਂ ਨੇ ਫਿਰ ਬਾਅਦ ਚ ਨਹੀਂ ਤੁਹਾਨੂੰ ਇੰਨਾ ਤੁਸੀਂ ਆਸਾਨ ਕੀਤਾ ਸੀ? ਆਉਂਦਾ ਰਿਹਾ ਸਾਡੇ ਕੋਲ ਮੂਲ ਰਾਜ ਮੁੱਲਾ ਖਤਰੀ ਆਉਂਦਾ ਰਿਹਾ। ਮਿਲਣ ਆਉਂਦਾ ਹੁੰਦਾ ਸੀ? ਉਹ ਜਿਹਦਾ ਸੋਨਾ ਬਚਾਇਆ ਸੀ ਨਾ, ਤੇ ਜਿਹਦਾ ਖਾਨਦਾਨ ਇੱਥੇ ਰਿਹਾ ਸੀ, ਉਹ ਫਿਰ ਬਾਅਦ ਚ ਵੀ ਆਉਂਦਾ ਰਿਹਾ ਦਾਦਾ ਜੀ ਕੋਲ। ਸਾਨੂੰ ਨਹੀਂ, ਅਸੀਂ ਸਾਡੇ ਤਾਇਆ ਨੰਬਰਦਾਰ ਨੂੰ। ਤੇ ਉਹ ਦੱਸਦਾ ਨਹੀਂ ਸੀ ਵੀ ਮੈਂ ਉੱਥੇ ਕਿੱਥੇ ਰਹਿਣਾ ਜਾਂ ਕਿਵੇਂ? ਉਹ ਦੱਸਦਾ ਸੀ, ਉਹ ਕਹਿੰਦਾ ਸਾਨੂੰ ਉੱਥੇ ਵੀ ਇਵੇਂ ਸਾਨੂੰ ਘਰ ਲੱਭ ਗਿਆ ਤੇ ਰਕਬਾ ਨਾ ਇੱਥੇ ਨਾ ਸਾਨੂੰ ਉੱਥੇ ਲੱਭਿਆ। ਉੱਥੇ ਹੀ ਕਾਰੋਬਾਰ ਸੀ, ਉੱਥੇ ਹੀ ਕਾਰੋਬਾਰ ਕਰਨਾ। ਤੇ ਇੱਥੇ 3-4 ਦਾ ਇੰਨਾ ਹੁੰਦਾ ਸੀ। ਇੱਥੇ ਖੁੱਲਾ ਡੁੱਲਾ ਉਦੋਂ ਰਹਿੰਦਾ ਸੀ, ਉਦੋਂ ਕੋਈ ਨਹੀਂ, ਅਮਨਵਾਨ ਹੋ ਗਿਆ ਸੀ। ਹਾਂ, 2-4 ਦਿਨ ਰਹਿਣਾ, ਫਿਰ ਟੁੱਟ ਜਾਣਾ ਲੁੱਕ ਛੁਪ ਕੇ ਲਾਉਂਦਾ ਸੀ। ਹਾਂ, ਸਹੀ, ਲੁੱਕ ਛੁਪ ਕੇ ਆਉਣਾ ਤੇ ਲੁੱਕ ਛੁਪ ਕੇ ਚਲੇ ਜਾਣਾ। ਸਹੀ। ਇੱਕ ਆਉਂਦਾ ਨਾ ਸਾਡੇ ਕੋਲ, ਉਹ ਬਤਾਲੀ 'ਚ, ਉਹਨਾਂ ਦੀ ਬਰਾਦਰੀ ਦੇ ਬੰਦੇ ਇੱਥੇ ਆਏ ਸਨ, ਉਹ ਮਿਲਣ ਆਉਂਦੇ ਸਨ। ਬਰਕਤ ਵਡਾਇਆ ਸੀ ਬਤਾਲੀ ਦਾ, ਉਹ ਸਿੱਖ ਉਹਦੇ ਚਾਚੇ ਦੇ ਪੁੱਤਰ ਸਨ। ਉਹਦੇ ਸਿੱਖ ਚਾਚੇ ਦੇ ਪੁੱਤਰ ਸੀ? ਚਾਚੇ ਦੇ ਪੁੱਤਰ ਇੱਥੇ ਮਿਲਣ ਆਉਂਦੇ ਸਨ। ਉਹ ਉੱਥੋਂ ਹਿਜਰਤ ਕਰਕੇ ਆਇਆ ਸੀ ਉਹ ਬਰਕਤ? ਨਹੀਂ, ਬਰਕਤ ਪਹਿਲੇ ਰਹਿੰਦੇ ਸੀ। ਅੱਛਾ, ਪਹਿਲੇ ਇੱਥੇ ਸੀ। ਉਹ ਮਿਲਣ ਆਉਂਦਾ ਸੀ ਭਰਾ ਨੂੰ ਦੱਸਾਂ ਚੋਂ। ਹਾਂ, ਉਹ ਵਡਾਏ ਸਨ ਉਹਦੇ ਉਹ ਭਰਾ, ਕੋਈ ਘੁੰਮਣ ਸਨ। ਉਹ ਸਾਰੇ ਜੱਟ ਸਨ, ਸਿੱਖ ਜਿਹੜੇ ਸਨ। ਹਾਂ, ਸਾਡੇ ਕੋਲ ਬਹਿੰਦਾ ਹੁੰਦਾ ਨਾ, ਨਾਲ ਡੇਰਾ ਸੀ ਵੱਡਾ ਚੱਲਦਾ, ਜਿੱਥੇ ਉਹ ਬਹਿੰਦਾ ਟਾਲੀ ਖਾਂਦੇ। ਅਸੀਂ ਟੋਲਿਆਂ ਨੂੰ ਬਤਾਉਣ ਵੇਲੇ ਉਹਨਾਂ ਨੂੰ ਪੁੱਛਣਾ ਕੌਣ ਦੋਨਾਂ ਦੱਸਣਾ ਸੀ ਘੁੰਮਣਾ ਵਡਾਇਆ ਤਾਂ ਮਤਲਬ ਆਪਣਾ ਪੰਜਾਬ ਦਾ, ਸਾਡੇ ਸੋਹਣੀ ਬੋਲੀ ਪੰਜਾਬੀ। ਸਾਬ ਜ਼ਾਹਿਰ ਹੈ ਇੱਕ ਪੰਜਾਬ ਦੀ ਇੱਕ ਬੋਲੀ, ਇਕੱਠੇ ਰਹੇ ਤੇ ਫਿਰ ਰਵਾਇਤ ਉਹਨਾਂ ਦੀਆਂ ਇੱਕੋ ਜਿਹੀਆਂ, ਰਹਿਣ ਸਹਿਣ ਇੱਕੋ ਜਿਹਾ, ਸਾਰਾ ਕੁਛ। ਤੇ ਹਾਂ, ਉਹ ਕੰਮ ਮੁਸਲਮਾਨ ਸਿੱਖਦਾ ਹਨ, ਸਿੱਖ ਕਰ ਨਹੀਂ ਸਕਦਾ। ਬਿਲਕੁਲ ਉਹਨਾਂ ਦਾ ਕੋਈ ਮਜ਼ਹਬੀ ਹੋਏਗਾ ਵੀ ਨਹੀਂ? ਉਹ ਕਿਉਂਕਿ ਸਭ ਭਾਗਦਾ ਮੰਨਣਾ, ਉਹ ਕਿਸੇ ਨੜੀਆਂ ਕੋਲ ਕਰਨੇ ਤਾਂ ਨਾਣਾ ਨਿਆਣਾ ਛੁੱਟੀ ਹੋ ਜਾਣ। ਸਾਡੇ ਮੁਸਲਮਾਨ ਬੜਾ ਸਿੱਖਦੇ ਹਨ ਕੋਲ ਬਹਿ ਕੇ। ਕੋਈ ਤੁਹਾਨੂੰ ਸੁਣਾਉਣਾ ਗੱਲ ਬੜੀ ਮਜ਼ੇਦਾਰ ਹੋਈ। ਕੌਣ ਹੈ? ਦੁਆਰ ਭਾ ਜਿਹਨੇ ਬਣਾਇਆ ਨਾ ਪਰਛੇ, ਪਹਿਲੋਂ ਆਇਆ ਸੀ ਅੰਮ੍ਰਿਤਸਰ ਤੋਂ। ਉਹ ਜਿਸ ਨੂੰ ਵੱਜਾ ਨਾ ਬਈ ਹਾਰਨ ਨਾ ਤੇ ਸਿੱਖ ਆ ਗਏ ਤੇ ਭਾਲ ਦੁਆਰ ਨੇ ਮਾਰਿਆ ਨਾਰਾ ਐਡੀ ਦਾ, ਤੇ ਕੁੜਤਾ ਸੀ ਮਨ ਬੰਦਾ ਚੱਲ ਦਾ ਕੁੜਤਾ ਪਾੜ ਕੇ ਦੁਆਰ ਦਾ ਦਿਨ ਫੁੱਲ ਗਿਆ। ਉਹਨੇ ਕਿਹਾ 40 ਦਿਨ ਮੈਂ ਕੱਢਾ ਦਊਂ, ਉਹ 40 ਦਿਨ ਮੈਂ ਕੱਢਾ ਖਾ ਮਾਰ ਦੋ, ਮੈਂ ਕੱਢਾ ਚਾਹੁੰ ਐਸਾ ਜੋ ਜਵਾਨ ਦੇਖਿਆ। ਫਿਰ ਕਈਆਂ ਜਵਾਨਾਂ ਨੂੰ ਬੁਖਾਰ ਹੋ ਗਿਆ ਡਰਦਿਆਂ। ਉਹ ਜਵਾਨ ਦਲੇਰ ਸੀ ਨਾ, ਜਿਹੜੇ ਡਰ ਸਨ ਬੁਖਾਰ ਹੋ ਗਿਆ ਸੁਣ ਕੇ ਕਰਨਾ, ਕਸ ਝੜ ਕੇ ਰਾਜ ਮੋੜਾ ਸਨ। ਉਹ ਬੜਾ ਦਲੇਰ ਬੰਦਾ ਸੀ। ਤੁਹਾਡੇ ਪਿੰਡ ਆਇਆ? ਸਾਡੇ ਪਿੰਡ ਆਇਆ ਸੀ। ਹੁਣ ਕਿਸ਼ਤੀਆਂ ਚਲੇ ਗਏ? ਹਾਂ, ਮੁੰਡੇ ਸਾਰੇ ਫੌਤ ਹੋ ਗਏ ਨੇ। ਇੱਕ ਮੁੰਡਾ ਸਦਰ ਨਿਰਾਣੀ, ਉਹ ਕਿਸ਼ਤੀਆਂ ਬੈਠਾ, ਉਹਨੇ ਨਾ ਬਾਇਆ ਟਰੈਕਟਰ ਨਾ ਆਟਾ ਪੀਣਾ ਮਸ਼ੀਨ, ਉਹ ਕਿਸ਼ਤੀਆਂ ਦਾ ਨਾ ਜਾਣਾ ਨਾ ਕਦੇ ਇਹ ਗੱਲ ਨਹੀਂ ਉਹਦਾ ਵਾਕਫ। ਤੇ ਉਹ ਅਸੀਂ ਇਕੱਠੇ ਖੇਡਦੇ ਹਾਂ ਸਦਰ ਲੁਹਾਰ। ਤੁਸੀਂ ਤੁਸੀਂ ਕਿੰਨੇ 6 ਭਾਈ ਦੱਸਿਆ ਤੁਸੀਂ? ਤੇ ਬਾਕੀ ਭਾਈਆਂ ਤੋਂ ਤੁਸੀਂ ਵੱਡੇ ਜੇ ਛੋਟੇ? ਨਹੀਂ, ਮੇਰੇ ਤੋਂ ਇੱਕ ਛੋਟਾ ਸੀ, ਮੇਰੇ ਤੋਂ ਦੂਜੇ ਵੱਡਾ, ਬਾਕੀ ਸਾਰੇ ਵੱਡੇ ਸੀ। ਉਹ ਤੇ ਉਦੋਂ ਵੱਡੇ ਹੋਣੇ ਜਦੋਂ ਬੜੇ ਜਵਾਨ ਹੋ। ਭਾਈ ਵੱਡਾ ਤੇ ਮਾਸ਼ਾਅੱਲਾ ਭਾਈ ਵੱਡਾ ਹੁੰਦਾ ਨਾ, ਉਹ ਮੈਂ ਪਾਨ ਦੇਣਾ ਕਮਾਦ, ਉਹ ਪਾਨ ਲੈ ਕੇ ਤੇ ਪੱਟ ਦੇ ਮੈਨੂੰ ਪਾਨ ਛੋਟਾ ਹੁੰਦਾ ਸੀ। ਅੱਛਾ, ਬੜਾ ਭਲਵਾਨ। ਹਾਂ,
ਪਹਿਲਵਾਨ ਸੀ। ਮੁੰਡੇ ਨੇ ਆਖਣਾ ਤੇ ਉਹਦਾ ਇਤਬਾਰ ਹੀ ਤੁਸੀਂ ਮੈਂ ਜਵਾਨ ਹੋਏ ਮੇਰੇ ਨਾਲ ਮੈਨੂੰ ਖਤਰਾ ਕਾਹਦਾ ਮੈਨੂੰ ਇਹਦੇ ਨਾਲ ਕਾਹਦਾ ਕੋਈ ਫਿਰ ਜਾਣ ਲੱਗੇ ਸੀ ਕਹਿੰਦਾ ਸੀ ਵੀ ਇਹਨੂੰ ਮੇਰੇ ਨਾਲ ਕਰ ਇਹਨੂੰ ਮੇਰੇ ਨਾਲ ਕਰਦਾ ਹਾਂ ਇਹ ਨੀਚੋਂ ਸਹੀ ਰਿਹਾ ਮੈਨੂੰ ਸੱਚੀ ਖਾਣਾ ਵੀ ਇਹ ਬਦਲ ਗਿਆ ਫਿਰ ਦਾ ਪਤਾ ਨਹੀਂ ਉਹ ਭਾਈ ਨੇ ਨਾ ਇਹ ਕੰਮ ਕੀਤਾ ਹਾਲਾਂਕਿ ਉਹ ਤੇ ਇੱਕ ਨਾ ਮਾਰਦਾ ਨਾ ਮੁੰਡੇ ਨੂੰ ਤੇ ਮਰਦਿਆਂ ਨੂੰ ਤੇ ਸੋਨਾ ਸਾਰਾ ਉਹਦਾ ਹੁੰਦਾ ਫਿਰ ਉਹਨੇ ਪਤਾ ਨਹੀਂ ਕਿਸ ਗੱਲ ਤੋਂ ਨੀਰ ਨੇ ਆਖਿਆ ਸੀ ਸਾਡੇ ਤਾਇਆ ਜੀ ਨੇ ਮਤਲਬ ਇਮਾਨਦਾਰੀ ਵਰਤੀ ਨਾ ਉਹਨਾਂ ਵੀ ਨਾਲੇ ਇੰਨੀ ਦੇਰ ਇਕੱਠੇ ਰਹੇ ਆ ਤੇ ਜਿਸ ਪਿਆਰ ਮੁਹੱਬਤ ਨਾਲ ਰਹੇ ਉਸੇ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਉੱਥੇ ਵਾਪਸ ਛੱਡ ਲਿਆ ਆ ਗਿਆ ਵੀ ਉਹਨੂੰ ਰਸਤੇ 'ਚ ਵੀ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ। ਬੰਦੇ ਮਾਰਨਾ ਖਤਰੇ ਦੱਬ ਕੇ ਉਹਦੇ ਭਾਈ ਸਾਡਾ ਜੀ ਖੇਡਦਾ ਨਹੀਂ ਹੁੰਦਾ ਕਬੱਡੀ ਦੂਰ ਨੇੜੇ ਵੀ ਤੇ ਜਾਣਦਾ ਸਾਰੇ ਚੱਕ। ਅੱਛਾ ਇੱਕ ਇਹ ਵੀ ਗੱਲ ਸੁਣੀ ਆ ਵੀ ਉਹ ਖੱਤਰੀ ਉੱਥੇ ਜਿਹੜਾ ਉਹਨਾਂ ਦਾ ਚੌਕਾ ਹੁੰਦਾ ਸੀ ਉੱਥੇ ਆਪਣੇ ਮੁਸਲਮਾਨਾਂ ਨੂੰ ਨਹੀਂ ਚੜਨ ਦਿੰਦੇ ਹੁੰਦੇ ਸੀ। ਮਨ ਭਟਕਦਾ ਸਾਡਾ ਚੌਂਕਾ ਸਾਡਾ ਮੁੰਡਾ ਲੰਘਾ ਉਹ ਇਹਦਾ ਮਾਮਾ ਸੀ ਗ੍ਰਾਮ ਸੈਨ ਤੇ ਉਹ ਚੜਿਆ ਚੌਂਕੇ ਤੋਂ ਨਾ ਫੜ ਲਿਆ ਜਾਨ ਲੋਕ ਸਨ ਮਾੜੇ ਅਸੀਂ ਬੰਦੇ ਸਾਂ ਅਸੀਂ ਉਹਨੂੰ ਲੰਘਿਆ ਮੁੰਡਾ ਬੜਾ ਮਾਰਿਆ ਉਹਨਾਂ ਨਾ ਸਾਡਾ ਚੌਂਕਾ ਝੂਠਾ ਕਰ ਛੜਿਆ। ਅੱਛਾ ਹਾਂ ਉਹ ਯਾਨੀ ਉੱਥੇ ਉਹ ਚੌਕੇ ਤੇ ਕੀ ਬਹਿ ਕੇ ਖਾਣਾ ਛਾਣਾ ਖਾਂਦੇ ਹੁੰਦੇ? ਉੱਥੇ ਬਹਿ ਕੇ ਕੋਈ ਬਾਤ ਆਪਣੀ ਕਰਦੇ ਸਨ। ਅੱਛਾ ਉੱਥੇ ਇਬਾਦਤ ਕਰਿਆ ਕਰਦੇ ਸਨ। ਉਹ ਸਾਨੂੰ ਨਹੀਂ ਜਾਣਾ ਨਾ ਕਰੇ ਤੇ ਮੇਰੇ ਨਾਲ ਸਾਨੋ ਸ਼ਾਂਤੀ ਤੇ ਬਿੰਬੋ ਉਹਨੇ ਇਹ ਤਾਂ ਨਾ ਜਾਇਓ ਸਾਡਾ ਚੌਂਕਾ ਹੈ। ਅੱਛਾ ਹਾਂ ਉੱਥੇ ਤੁਹਾਨੂੰ ਵੀ ਮਤਲਬ ਉਹ ਜਦੋਂ ਉਹਨਾਂ ਦੇ ਨਾਲ ਖੇਲਦੇ ਹੋਣਾ ਤੇ ਉਹਨਾਂ ਆਪਣੇ ਚੌਕੇ ਤੇ ਨਾ ਜਾਣ ਦੇਣਾ ਨਾ ਤੇ ਭਿੱਟ ਕਰਦਾ। ਅੱਛਾ ਹਾਂ ਤੇ ਉੱਥੇ ਮਤਲਬ ਉਹਨਾਂ ਨਾ ਚੜਨ ਦੇਣਾ। ਅਸੀਂ ਕਹਿੰਦੇ ਗਏ ਨਾ ਜੋ ਹੈ ਗੁਲਾਮ ਸਾਹਿਬ ਦਾ ਜਹਾਜ਼ ਦੇਖਿਆ ਨਾ ਮਾਰ ਪੈਂਦੀ ਤੇ ਖਤਰੀਆਂ ਦੇ ਦਿਨ ਸਾਡੇ ਕੋਈ ਮਦਦ ਨਹੀਂ ਕਰਦਾ ਨਾ ਸਾਡੇ ਬਾਤ ਗਾਉਂਦੀ ਉਹਨਾਂ ਨੂੰ ਇਸ ਨਾਲ ਗੁੱਸਾ ਲੱਗ ਗਿਆ ਸੀ। ਹਾਂ ਤੇ ਮਤਲਬ ਉੱਥੇ ਤੁਸੀਂ ਕਦੀ ਨਹੀਂ ਸੀ ਗਏ ਹੈਗੇ। ਸਹੀ। ਨਾਜ਼ਰੀਨ ਬਾਬਾ ਜੀ ਹੋਰਾਂ ਦੀਆਂ ਗੱਲਾਂ ਸੁਣੀਆਂ ਕਿ ਵੰਡ 47 ਤੋਂ ਪਹਿਲੋਂ ਜਿਹੜੇ ਇੱਥੇ ਲੋਕ ਰਹਿੰਦੇ ਸਨ ਖੱਤਰੀ ਰਹਿੰਦੇ ਸਨ ਸਿੱਖ ਹਿੰਦੂ ਇੰਨੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਸਨ ਔਰ ਇੰਨੀ ਇਮਾਨਦਾਰੀ ਦੇ ਨਾਲ ਕਿਉਂਕਿ ਇੱਕ ਉਹਨਾਂ ਦੇ ਨਾਲ ਰਿਸ਼ਤਾ ਸੀ ਪੰਜਾਬੀ ਦਾ ਜਿਹੜਾ ਪੰਜਾਬੀ ਦੇ ਨਾਲ ਪਿਆਰ ਹੁੰਦਾ ਉਹ ਇਵੇਂ ਜਿਵੇਂ ਆਪਣੇ ਭੈਣ ਭਾਈਆਂ ਨਾਲ ਰਹੀਦਾ ਇੱਕ ਦੂਸਰੇ ਦੇ ਨਾਲ ਮਾਂ ਬੋਲੀ ਦਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ ਸਮਝਦੇ ਸਨ ਔਰ ਇਸ ਰਿਸ਼ਤੇ ਦੀ ਨਾਤੇ ਨਾਲ ਉਹ ਇੱਕ ਦੂਸਰੇ ਨਾਲ ਪਿਆਰ ਕਰਦੇ ਸਨ। ਬਾਬਾ ਜੀ ਹੋਰਾਂ ਨੇ ਗੱਲਾਂ ਸੁਣਾਈਆਂ ਕਿ ਇੱਥੇ ਜਿਹੜੇ ਖੱਤਰੀ ਰਹਿੰਦੇ ਸਨ ਬੜੇ ਅਮੀਰ ਤਰੀਨ ਸਨ ਔਰ ਇੰਨਾ ਸੋਨਾ ਸੀ ਉਹਨਾਂ ਦੇ ਕੋਲ ਕਿ ਕਿਲੋਆਂ ਦੇ ਵਿੱਚ ਉਹਨਾਂ ਕੋਲ ਸੋਨਾ ਸੀ ਔਰ ਉਹ ਸੋਨਾ ਇੱਥੋਂ ਲੈ ਕੇ ਗਏ ਔਰ ਇਹ ਬਾਬਾ ਜੀ ਹੋਰਾਂ ਦੇ ਅਜ਼ੀਜ਼ ਰਿਸ਼ਤੇਦਾਰ ਵੱਡੇ ਭਾਈ ਜਿਹੜੇ ਸਨ ਉੱਥੇ ਇਹਨਾਂ ਨੂੰ ਹਾਕੜਾ ਨਹਿਰ ਤੱਕ ਛੱਡ ਕੇ ਆਏ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਏ। ਇਹ ਖਬਰਾਂ ਵੀ ਮਿਲ ਰਹੀਆਂ ਸਨ ਕਿ ਉੱਥੇ ਮੁਸਲਮਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ। ਇਸ ਦੇ ਬਾਵਜੂਦ ਇਹਨਾਂ ਆਪਣਾ ਉਹਨਾਂ ਦੇ ਨਾਲ ਜਿਹੜਾ ਪਹਿਲਾ ਵਸਨੀਕ ਸੀ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਦਿਆਂ ਹੋਇਆਂ ਇਹਨਾਂ ਨੇ ਉਸੇ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਛੱਡ ਕੇ ਆਏ ਤੇ ਰੱਬ ਸੋਹਣਾ ਬਾਬਾ ਜੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਪਣੇ ਕੈਮਰਾਮੈਨ ਹੈਦਰ ਅਲੀ ਦਰਵੇਸ਼ ਆਸਫ ਅਲੀ ਨਜਮ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰਾਖਾ ਜੀ।